ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया नु प्रोग्राम सचो सच विच बहुत शुक्रिया। जी डॉक्टर साहब, आज 4 मार्च 2021 20 फग्गन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾਦਾਂ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਪਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਕਿਸਾਨੀ ਮੁੱਦੇ ਦੇ ਉੱਤੇ, ਕਿਸਾਨ ਅੰਦੋਲਨ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅੱਜ ਦੇ ਟੌਪਿਕ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹੀ ਹੈ ਕਿ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਅਤੇ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਮੋਦੀ ਸਰਕਾਰ ਘਟੀਆ ਅਤੇ ਨੀਚ ਹੱਥ ਕੰਡੇ ਜਿਹੜੀ ਹੈ ਉਹ ਅਪਣਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਇੱਕ ਵੱਡੀ ਗੱਡੀ ਵਿੱਚ ਸਵਾਰ 25 ਸਿੱਖ ਬੀਬੀਆਂ ਅਤੇ 2 ਸਾਲ ਦੀ ਛੋਟੀ ਬੱਚੀ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਨਾਂ ਨੇ ਆਪਣੀ ਗੱਡੀ ਦੇ ਉੱਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਗਾਇਆ ਹੋਇਆ ਸੀ। ਸੋ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਸਨ ਔਰ ਪੁਲਿਸ ਨੇ ਉਹਨਾਂ ਨੂੰ ਝੰਡੇ ਉਤਾਰਨ ਲਈ ਕਿਹਾ, ਪਰ ਸਿੱਖ ਬੀਬੀਆਂ ਨੇ ਝੰਡੇ ਉਤਾਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਤਿਲਕ ਮਾਰਗ ਪੁਲਿਸ ਸਟੇਸ਼ਨ ਵਿੱਚ ਲੈ ਗਏ। ਸੋ ਕੁਝ ਘੰਟਿਆਂ ਬਾਅਦ ਸਿੱਖ ਜਥੇਬੰਦੀਆਂ ਦੇ ਜ਼ੋਰ ਪਾਉਣ ਤੇ ਪੁਲਿਸ ਉਹਨਾਂ ਨੂੰ ਰਿਹਾ ਕਰਨ ਤੇ ਜਿਹੜੀ ਹੈ ਉਹ ਮਜਬੂਰ ਹੋਈ। ਸੋ ਇਸ ਇਸ਼ੂ ਪਰ ਔਰ ਕਿਸਾਨੀ ਅੰਦੋਲਨ ਨਾਲ ਜਿਹੜੀਆਂ ਸੰਬੰਧਿਤ ਖਬਰਾਂ ਨੇ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਦਿੱਲੀ ਨੂੰ ਘੇਰਿਆ ਲਗਭਗ 100 ਦਿਨ ਪੂਰੇ ਹੋਣ ਵਾਲੇ ਨੇ ਕਿਸਾਨਾਂ ਵੱਲੋਂ। ਬਿਲਕੁਲ। ਇਸ ਪੀਰੀਅਡ 'ਚ 26 ਨਵੰਬਰ ਤੋਂ ਲੈ ਕੇ ਹੁਣ ਤੱਕ ਜਿੱਥੇ ਇਹ ਕਿਸਾਨ ਮੋਰਚਾ ਇਸ ਵੇਲੇ ਦੁਨੀਆ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ, ਉਹਨਾਂ ਦੀ ਪਾਵਰ ਸੈਂਟਰਸ ਦੇ ਵਿੱਚ ਵੀ, ਜਿਵੇਂ 8 ਮਾਰਚ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ 90 ਮਿੰਟ ਦੀ ਡਿਬੇਟ ਇਸ ਮੁੱਦੇ ਤੇ ਹੋਣ ਜਾ ਰਹੀ ਹੈ। ਬਿਲਕੁਲ। ਆਲਰੇਡੀ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਔਰ 1-2 ਸੈਨੇਟਰਸ ਨੇ ਵੀ ਇਸ ਦੇ ਉੱਤੇ ਆਵਾਜ਼ ਚੁੱਕੀ ਹੈ। ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ ਗੱਲ ਅਸੀਂ ਕਰਦੇ ਹਾਂ ਕਿ ਕਿਵੇਂ ਇਸ ਇਸ਼ੂ ਨੂੰ ਇਵੇਂ ਲਿਆ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਜਿਵੇਂ ਸਮੁੱਚੀ ਹਿਊਮਨ ਕਾਈਂਡ ਦਾ ਇਸ਼ੂ ਹੋਏ ਔਰ ਜਿਹੜਾ ਹੈ ਵੀ ਹੈ, ਕਿਉਂਕਿ ਜਦੋਂ ਫਾਰਮਰ ਦੀ ਗੱਲ ਆਉਂਦੀ ਹੈ ਹਰ ਕੋਈ ਇਹ ਸਮਝਦਾ ਹੈ ਜਿਸ ਨੂੰ ਥੋੜ੍ਹਾ ਬਹੁਤ ਗਿਆਨ ਵੀ ਹੈ ਕਿ ਗੱਲ ਕੱਲੀ ਸਿਰਫ ਜ਼ਮੀਨ 'ਚੋਂ ਫਸਲ ਉਗਾਉਣ ਵਾਲੇ ਫਾਰਮਰ ਦੀ ਨਹੀਂ ਹੈ, ਉਸ ਸਾਰੇ ਦੇ ਦੂਸਰੇ ਐਂਡ ਦੇ ਉੱਤੇ ਕੰਜ਼ਿਊਮਰ ਹੈ। ਇਹਦਾ ਮਤਲਬ ਹੈ ਕਿ ਸਾਰੀ ਹਿਊਮਨ ਸੁਸਾਇਟੀ ਪ੍ਰਭਾਵਿਤ ਹੁੰਦੀ ਹੈ ਔਰ ਇਹ ਉਹ ਲੋਕ ਨੇ ਜਿਹੜੇ ਇੰਟਰਨੈਸ਼ਨਲੀ ਆਵਾਜ਼ ਚੁੱਕਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਕਿਵੇਂ 60s ਤੱਕ ਵੀ ਦੁਨੀਆ ਦੇ ਵਿੱਚ ਫੂਡ ਰਾਇਟਸ ਹੁੰਦੇ ਸੀ। ਹੁਣ ਤਾਂ ਸਾਡੇ ਲਈ ਰਾਇਟਿੰਗ ਜਾਂ ਦੰਗਾ ਕਿਸੇ ਸਿਆਸੀ ਮੁੱਦੇ ਤੇ ਜਾਂ ਸਮਾਜਿਕ ਮੁੱਦੇ ਤੇ ਜਾਂ ਫਿਰਕੂ ਮੁੱਦੇ ਤੇ ਹੀ ਹੈ, ਬਟ ਬਹੁਤ ਵੱਡੇ ਪੈਮਾਨੇ ਦੇ ਉੱਤੇ ਫੂਡ ਰਾਇਟਸ ਹੁੰਦੇ ਸੀ ਦੁਨੀਆ 'ਚ। ਫੂਡ ਡੈਫੀਸ਼ੈਂਸੀ ਸੀ ਔਰ ਖ਼ਾਸ ਤੌਰ 'ਤੇ ਅਫਰੀਕਾ ਔਰ ਸਬ ਸਹਾਰਾ ਔਰ ਦੂਸਰੇ ਮੁਲਕਾਂ ਦੇ ਵਿੱਚ ਜਦੋਂ ਈਵਨ ਯੂਨਾਈਟਿਡ ਨੇਸ਼ਨਸ ਦੇ ਫੂਡ ਪ੍ਰੋਗਰਾਮ ਵਾਲੇ ਫੂਡ ਪੈਕੇਜ ਵੀ ਡਰੋਪ ਕਰਦੇ ਸੀ, ਉਦੋਂ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਚੁੱਕਣ ਦੇ ਲਈ ਇੱਕ ਦੂਸਰੇ ਨੂੰ ਮਾਰ ਕੇ ਜਿਹੜਾ ਉਹ ਚੁੱਕਦੇ ਸੀ ਔਰ ਫਿਰ ਉਹਨਾਂ ਤੋਂ ਅੱਗੇ ਕੋਈ ਖੋਹ ਕੇ ਲੈ ਜਾਂਦਾ ਸੀ। ਸੋ ਇਸ ਕਿਸਮ ਦੀ ਹਾਲਤ ਸੀ। ਔਰ ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਅਕਿਰਤਕਣਾਂ ਦਾ ਮੁਲਕ ਹੈ, ਅਕਿਰਤਕਣਤਾ ਬ੍ਰਾਹਮਣ ਦੇ ਜਿਹੜਾ ਹੈ ਉਹ
ਰਗੋ ਰੇਸ਼ੇ ਦੇ ਵਿੱਚ ਸਮਾਈ ਹੋਈ ਹੈ ਨਾ ਸ਼ੁਕਰਾਪਨ ਜੀ ਕਿ ਉਹੀ ਇੰਦਰਾ ਗਾਂਧੀ ਜਿਹੜੀ 1960 ਜਦੋਂ ਨਿਕਸਨ ਨੇ ਇਥੋਂ ਉਹਨੂੰ ਬੇਇੱਜ਼ਤ ਕਰਕੇ ਭੇਜਿਆ, ਕਿਉਂਕਿ ਹਰ ਵਾਰ ਅਮਰੀਕਨ ਕਣਕ ਮੰਗਣ ਦੇ ਲਈ ਉਹ ਜਿਹੜਾ ਆਪਣਾ ਠੂਠਾ ਚੁੱਕ ਕੇ ਆਉਂਦੇ ਸੀ ਤੇ ਇਹ ਦਿੰਦੇ ਸੀ ਤੇ ਉੱਥੇ ਜਾ ਕੇ ਜਿਹੜਾ ਉਹ ਲੋਕ ਸਰਵਾਈਵ ਕਰਦੇ ਸੀ। ਫਿਰ ਵੀ ਇਹਨਾਂ ਨੇ ਹਾਲਾਂ ਕਦੇ ਵੀ ਡੇਟਾ ਓਪਨ ਨਹੀਂ ਕੀਤਾ। 1960 ਤੱਕ ਬਿਗਨਿੰਗ ਤੱਕ 50s 'ਚ ਅਕਾਲ ਪੈਣ ਨਾਲ ਭੁੱਖਮਰੀ ਨਾਲ ਵੀ ਮੌਤਾਂ ਹੁੰਦੀਆਂ ਰਹੀਆਂ। ਹੁਣ ਵੀ 40% ਤੋਂ ਘੱਟ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਵੇਲੇ ਦੀ ਰੋਟੀ ਨਹੀਂ ਮਿਲਦੀ ਐਂਡ ਹੰਡਰਡਸ ਆਫ ਮਿਲੀਅਨਸ ਬੱਚੇ ਜਿਹੜੇ ਨੇ ਉਹਨਾਂ ਦੀ ਸਟੰਟਡ ਗਰੋਥ ਹੈ ਔਰ ਦੂਸਰਾ ਦੁਨੀਆ 'ਚ ਸਭ ਤੋਂ ਜ਼ਿਆਦਾ ਫਿਗਰ ਹੈ। ਪਰ ਉਸ ਵੇਲੇ ਫੇਮਿਨ ਵੀ ਰਹੀ ਔਰ ਇੰਦਰਾ ਗਾਂਧੀ ਜਦੋਂ ਇਸ ਨਿਕਸਨ ਦੇ ਹੱਥੋਂ ਬੇਇੱਜ਼ਤ ਹੋ ਕੇ ਆਈ ਤੇ ਉਦੋਂ ਇੱਕ ਦੋ ਪ੍ਰੋਮੀਨੈਂਟ ਸਾਇੰਟਿਸਟ ਨੇ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਮੀਨੈਂਟ ਸਾਇੰਟਿਸਟ ਔਰ ਦੂਸਰਿਆਂ ਨੂੰ ਸੱਦਿਆ ਤੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਅਸੀਂ ਇਸ 'ਤੇ ਕੰਮ ਕਰਾਂਗੇ। ਉਸ ਤੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਪੰਜਾਬ ਨੂੰ ਇੱਕ ਟੈਸਟ ਲੈਬੋਰਟਰੀ ਦੇ ਤੌਰ 'ਤੇ ਚੁਣਿਆ ਗਿਆ। ਜੀ 1966 'ਚ ਪੰਜਾਬ ਨੂੰ ਜਿਹੜਾ ਡੀਮਾਰਕੇਸ਼ਨ ਦੇ ਨਾਂ ਥੱਲੇ ਬਿਲਕੁਲ ਹਰਿਆਣਾ ਔਰ ਹਿਮਾਚਲ ਕੱਟ ਕੇ ਅੱਡ ਕੀਤੇ ਗਏ। ਪਰ ਜਿਵੇਂ ਪੰਜਾਬ ਦੀ ਸਿੱਖ ਕਿਰਸਾਣੀ ਨੇ ਫਿਰ ਜਿਹੜੇ ਨਵੇਂ ਬੀਜ ਔਰ ਨਵੀਆਂ ਟੈਕਟਿਕਸ ਔਰ ਦੂਸਰੇ ਆਏ ਉਹਦੇ ਥੱਲੇ ਸਖਤ ਮਿਹਨਤ ਕੀਤੀ। 70ਵੇਂ ਤੱਕ ਪਹੁੰਚਦਿਆਂ ਪੰਜਾਬ ਦੀ ਸਿੱਖ ਕਿਸਾਨੀ ਨੇ ਜਾਂ ਹਰਿਆਣਾ ਔਰ ਯੂਪੀ ਦੇ ਵੀ ਉਹ ਬੈਲਟ ਜਿੱਥੇ ਸਿੱਖ ਬੈਠੇ ਨੇ ਲਹਿੰਦੇ ਪੰਜਾਬ ਤੋਂ 47 ਤੋਂ ਬਾਅਦ ਆਏ ਔਰ ਉੱਥੇ ਆਬਾਦ ਹੋਏ, ਉਹਨਾਂ ਨੇ ਪੰਜਾਬ ਨੂੰ ਭਾਰਤ ਦੀ ਬ੍ਰੈਡ ਬਾਸਕਟ ਬਣਾ ਦਿੱਤਾ ਔਰ ਅੱਜ ਭਾਰਤ ਦੇ ਉਹਨਾਂ ਦਾ ਫੂਡ ਰਿਜ਼ਰਵ ਹੋਏ, ਦੂਸਰੇ ਉਹ ਨੱਕੋ ਨੱਕ ਭਰੇ ਹੋਏ ਉਹਨਾਂ ਦੇ ਸਟੋਰ ਨੇ, ਨੱਕੋ ਨੱਕ ਭਰੇ ਹੋਏ ਗੋਡਾਊਨ ਨੇ ਔਰ ਫੂਡ ਐਕਸਪੋਰਟ ਕਰਨ ਦੀ ਭਾਰਤ ਕੈਪੈਸਿਟੀ ਰੱਖਦਾ। ਹੁਣ ਚਾਹੀਦਾ ਤਾਂ ਇਹ ਸੀ ਕਿ ਇਸ ਸਾਰੇ ਦੇ ਇਵਜ਼ਾਨੇ ਦੇ ਵਿੱਚ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਕਿ ਸਿੱਖ ਕਿਸਾਨ ਦੀ ਖੁਸ਼ਹਾਲੀ ਔਰ ਓਵਰਆਲ ਕਿਸਾਨ ਦੀ ਖੁਸ਼ਹਾਲੀ ਵੀ। ਪਰ ਕਿਸਾਨਾਂ ਨੇ ਤਾਂ ਇਹ ਫੂਡ ਸਫੀਸ਼ੈਂਟ ਬਣਾਉਂਦੇ ਆਪਣੀਆਂ ਜ਼ਮੀਨਾਂ ਤਬਾਹ ਕਰ ਲਈਆਂ। ਪਾਣੀ ਦਾ ਲੈਵਲ ਜਿਹੜਾ 15 ਤੋਂ 20 ਫੁੱਟ ਸੀ ਅੱਜ 300 ਫੁੱਟ ਥੱਲੇ ਸਮਰਸੀਬਲ ਪੈਂਪਾਂ ਨਾਲ ਵੀ ਨਹੀਂ ਨਿਕਲਦਾ ਔਰ ਪੋਲਿਊਟਡ ਪਾਣੀ ਹੈ, ਪੋਲਿਊਟਡ ਹਵਾ ਹੈ, ਪਾ ਕੇ ਫਰਟੀਲਾਈਜ਼ਰ ਜਿਹੜਾ ਉਹ ਟੌਕਸਿਸਿਟੀ ਦਾ ਲੈਵਲ ਕਿੱਥੇ ਚਲਾ ਗਿਆ ਹੈ। ਕਿੰਨੀਆਂ ਡੈਥਸ ਜਿਹੜੀਆਂ ਨੇ ਉਹ ਕੈਂਸਰ ਨਾਲ ਹੋਈਆਂ ਨੇ ਕਿਉਂਕਿ ਉਹ ਸਾਰੀ ਮਾਲਵਾ ਬੈਲਟ ਜਿਹਨੇ ਵੀਟ ਔਰ ਰਾਈਸ ਦਿੱਤਾ ਉਹ ਕੈਂਸਰ ਬੈਲਟ ਬਣ ਗਈ। ਦੁਨੀਆ 'ਚ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਉਸ ਬੈਲਟ ਦੇ ਵਿੱਚ ਨੇ। ਸਾਰੇ ਫਰਟੀਲਾਈਜ਼ਰਸ ਔਰ ਥੱਲੋਂ ਯੂਰੇਨੀਅਮ ਵੀ ਆ ਗਿਆ। ਕੀ ਕੀਤਾ ਕੀ ਨਹੀਂ ਕੀਤਾ। ਲੇਕਿਨ ਇਸ ਸਭ ਦੇ ਬਾਵਜੂਦ ਪਹਿਲਾਂ ਤਾਂ ਇਹ ਕਹਿ ਕੇ ਕਿ ਜੀ ਗ੍ਰੀਨ ਰੈਵੋਲੂਸ਼ਨ ਔਰ ਬੜੀ ਜਿਹੜੀ ਹੈ ਉਹ ਖੁਸ਼ਹਾਲੀ ਔਰ ਇਹੀ ਕਾਰਨ ਹੈ ਕਿ 80s ਦੇ ਵਿੱਚ ਜਦੋਂ ਪੰਜਾਬ 'ਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਜਿਹਦਾ ਅਗੇਨ ਬੇਸ ਐਗਰੀਕਲਚਰ ਸੀ, ਰਿਵਰ ਵਾਟਰ ਸੀ, ਕਿਉਂਕਿ ਜ਼ਮੀਨ ਵਿਚਲਾ ਪਾਣੀ ਗੰਦਲਾ ਥੱਲੇ ਚਲਾ ਗਿਆ। ਜਿਹੜਾ ਰਿਵਰ ਵਾਟਰ ਹੈ, ਕੈਨਾਲ ਵਾਟਰ, ਉਹ ਰਾਜਸਥਾਨ ਨੂੰ ਅੱਧਿਓਂ ਜ਼ਿਆਦਾ ਸਤਲੁਜ ਬਿਆਸ ਰਾਵੀ ਪਾਣੀਆਂ ਦਾ ਔਰ ਹਰਿਆਣੇ ਨੂੰ ਜਿਹੜਾ ਅੱਧਾ ਔਰ ਪੰਜਾਬ ਦੇ ਕੋਲ ਉਹ ਪਾਣੀ ਵੀ ਨਹੀਂ। ਅੱਗੋਂ ਉਹਨੂੰ ਹੋਰ ਦੇਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਲਈ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਇਆ ਔਰ ਉਹ ਸਾਰੇ ਧਰਮ ਯੁੱਧ ਮੋਰਚੇ ਦਾ ਬੇਸ਼ੱਕ ਕਰੈਕਟਰ ਤਾਂ ਸਿੱਖ ਕਰੈਕਟਰ ਹੀ ਸੀ ਕਿਉਂਕਿ ਹੁਣ ਵੀ ਕਿਸਾਨ ਅੰਦੋਲਨ, ਕਿਸਾਨ ਮੋਰਚਾ, ਦੂਜੀਆਂ ਸਟੇਟਾਂ ਜੋ ਮਰਜ਼ੀ ਕਹੀ ਜਾਓ ਉਹਦਾ ਅਲਟੀਮੇਟਲੀ ਦੁਨੀਆ 'ਚ ਜਦੋਂ ਦੀ ਕਵਰੇਜ ਵੀ ਹੁਣ ਹੋ ਰਹੀ ਆ ਉਹ ਸਿੱਖ ਫਾਰਮਰਸ ਦੀ ਗੱਲ ਕਰ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਭਾਈ ਦੇਣ ਵਾਲੇ ਵੀ ਇਹੀ ਨੇ ਐਗਰੀਕਲਚਰ ਦੇ ਫੀਲਡ 'ਚ ਸਭ ਤੋਂ ਜ਼ਿਆਦਾ ਤੇ ਖਲੋਣ ਵਾਲੇ ਵੀ ਇਹੀ ਨੇ। ਸੋ ਇਸ ਸਾਰੇ ਉਸ ਪੀਰੀਅਡ ਦੇ ਵਿੱਚ ਵੀ ਮੰਗ ਜਿਹੜੀ ਹੈ ਮੁੱਖ ਤੌਰ 'ਤੇ ਉਹ ਇਹੀ ਸੀ ਕਿ ਭਾਈ ਤੁਸੀਂ ਔਰ ਇਹ 80s ਤੱਕ ਪਹੁੰਚਦੇ ਆ ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਪ੍ਰੋਪੇਗੈਂਡਾ ਖਤਮ ਹੋ ਚੁੱਕਾ ਸੀ ਆਲਰੇਡੀ। ਜਿਹੜਾ ਪੰਜਾਬ ਦੀ ਤਬਾਹੀ ਔਰ ਕਿਸਾਨੀ ਦੀ ਸੁਸਾਈਡ ਦੀ ਲਾਈਨ ਉਹ ਸ਼ੁਰੂ ਹੋ ਚੁੱਕੀ ਸੀ ਔਰ ਹੁਣ ਉਹ ਕਿਸ ਹੱਦ ਤੱਕ ਗਿਆ ਉਹ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ 4 ਦਹਾਈਆਂ 'ਚ ਗੱਲ ਕਿੱਥੇ ਗਈ ਹੈ। ਸੋ ਜੇ ਇਹਨਾਂ ਨੇ 1960 'ਚ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਭਾਰਤ ਦਾ ਢਿੱਡ ਭਰਿਆ, ਉਹਨੂੰ ਫੂਡ ਸਫੀਸ਼ੈਂਟ ਕੀਤਾ ਔਰ ਹੁਣ ਕਿਉਂਕਿ ਆਪਣੇ ਹੱਕਾਂ ਲਈ ਖਲੋਣਾ ਇਹ ਗੁਰੂ ਨੇ ਸਿਖਾਇਆ ਹੋਇਆ ਔਰ ਜ਼ਾਹਿਰ ਹੈ ਇਹ ਤਾਂ ਦੁਨੀਆ ਭਰ ਦੇ ਵਿੱਚ ਜੇ ਅਸੀਂ ਦੂਸਰੇ ਰੈਵੋਲੂਸ਼ਨਸ ਦੀ ਗੱਲ ਵੀ ਕਰੀਏ, ਚਾਈਨਾ ਦਾ ਰੈਵੋਲੂਸ਼ਨ ਜਿਹੜਾ ਮਾਓ ਸੇ ਤੁੰਗ ਨੇ ਲਿਆਂਦਾ ਉਹ ਬੇਸਿਕਲੀ ਐਗਰੀਕਲਚਰ ਬੇਸਡ ਹੀ ਸੀ ਕਿਉਂਕਿ ਜਿਸ ਕਿਸਮ ਦਾ ਹਾਲ ਕਿਰਸਾਨੀ ਦਾ ਸੀ ਉਹ ਖਲੋਤੇ ਨੇ। ਇਸੇ ਤਰ੍ਹਾਂ ਈਵਨ ਜੇ ਹਿਸਟਰੀ 'ਚ ਅਸੀਂ 19th ਸੈਂਚੁਰੀ 'ਚ ਵੀ ਜਾਈਏ ਤੇ ਰੈਵੋਲੂਸ਼ਨ ਦਾ ਬੇਸ ਤਾਂ ਜਿਹੜਾ ਉਹ ਫ੍ਰੈਂਚ ਰੈਵੋਲੂਸ਼ਨ ਦਾ ਕਿਰਸਾਨੀ ਸੀ। ਜੇ ਬੰਦਾ ਸਿੰਘ ਬਹਾਦਰ ਨੇ 1710 'ਚ ਸਿੱਖ ਰਾਜ
ਦਾ ਪਹਿਲਾ ਆਰਡਰ ਇਹ ਕੱਢਿਆ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਸੋ ਜ਼ਾਹਰ ਹੈ ਕਿ ਜਿਹੜੀ ਪੈਜ਼ੈਂਟਰੀ, ਜਿਹੜੀ ਕਿਰਸਾਨੀ ਖਾਸ ਤੌਰ 'ਤੇ ਜਿਹਨੇ ਹਥਿਆਰ ਵੀ ਚੁੱਕੇ ਹਕੂਮਤਾਂ ਦੇ ਖਿਲਾਫ, ਜਗੀਰਦਾਰੀ ਸਿਸਟਮ ਨੇ ਉਹਨਾਂ ਨੂੰ ਨਿਚੋੜਿਆ ਹੋਇਆ ਸੀ। ਔਰ ਇਹੀ ਕਾਰਨ ਹੈ ਕਿ ਬੇਸ਼ੱਕ 18ਵੀਂ ਸਦੀ 'ਚ ਵੀ ਉਸ ਜਗੀਰਦਾਰੀ ਸਿਸਟਮ ਨੂੰ ਖਤਮ ਕਰਨ 'ਚ, ਮੁਗਲਿਆ ਸਾਮਰਾਜ ਨਾਲ ਟੱਕਰ ਲੈਣ 'ਚ ਸਿੱਖ ਅੱਗੇ ਸੀ, ਪਰ ਬੜੀ ਥੋੜੀ ਗਿਣਤੀ ਦੇ ਵਿੱਚ ਸਿੱਖ ਕਾਮਯਾਬ ਨਹੀਂ ਸੀ ਹੋ ਸਕਦੇ ਜੇ ਵਾਸਟ ਮੈਜੋਰਿਟੀ, ਜਿਨ੍ਹਾਂ 'ਚ ਜ਼ਾਹਰ ਹੈ ਮੁਸਲਮਾਨ ਕਿਸਾਨ ਸਹੀ, ਉਹਨਾਂ ਦੀ ਹਮਦਰਦੀ ਵੀ ਸਿੱਖਾਂ ਨਾਲ ਨਾ ਹੁੰਦੀ। ਅੱਜ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਅਵੇਲੇਬਲ ਹੀ ਨਹੀਂ ਹੈ, ਹਿਸਟਰੀ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਜੀ 25-30 ਹਜ਼ਾਰ ਸਿੱਖ ਜਿਹੜੇ ਬਚ ਗਏ ਵੱਡੇ ਘੱਲੂਘਾਰੇ ਤੋਂ, ਉਹਨਾਂ ਨੇ ਕਿਵੇਂ ਕਾਮਯਾਬੀ ਤੱਕ ਰੈਵੋਲੂਸ਼ਨ ਨੂੰ ਖੜਿਆ। ਬੇਸ਼ੱਕ ਲੜਨ ਭਿੜਨ ਵਾਲੇ ਅੱਗੇ ਥੋੜੇ ਸਿੱਖ ਸਨ, ਪਰ ਵਾਸਟ ਮੈਜੋਰਿਟੀ ਜਿਹੜਾ ਕਾਮਨ ਬੰਦਾ, ਜਦੋਂ ਕੋਈ ਵੀ ਹਾਕਮ ਜ਼ਾਲਮ ਬਣ ਜਾਂਦਾ ਹੈ ਜਾਂ ਟਾਇਰੈਂਟ ਹੁੰਦਾ ਹੈ ਜਾਂ ਐਕਸਪਲੋਇਟ ਕਰਦਾ ਹੈ, ਤੇ ਜਿਹੜੇ ਐਕਸਪਲੋਇਟ ਹੋ ਰਹੇ ਹੁੰਦੇ ਨੇ ਉਹਨਾਂ ਦਾ ਮਜ਼ਹਬ ਮੈਟਰ ਨਹੀਂ ਕਰਦਾ। ਔਰ ਇਸੇ ਲਈ ਜਿਹੜੇ ਜ਼ਾਲਮ ਹਾਕਮ ਲੋਕਾਂ ਦੀਆਂ ਬੱਚੀਆਂ ਜਿਹੜੇ ਵੀ ਉਹਨਾਂ ਨੂੰ ਲੱਗਿਆ ਕਿ ਖੂਬਸੂਰਤ ਹੈ ਚੁੱਕ ਲੈਂਦੇ ਰਹੇ ਨੇ, ਇਹ ਹੁਣ ਤੱਕ ਵੀ ਵਰਤਾਰਾ ਰਿਹਾ। ਪਟਿਆਲੇ ਦਾ ਰਾਜਾ ਵੀ ਇਹਦਾ ਦਾਦਾ ਇਹੀ ਕੁਛ ਕਰਦਾ ਰਿਹਾ। ਉਹ ਕੋਈ ਇਹ ਨਹੀਂ ਸੀ ਦੇਖਦੇ ਕਿ ਉਹਦੀ ਜ਼ਾਤ ਕੀ ਹੈ, ਤੇ ਉਹਦਾ ਧਰਮ ਕੀ ਹੈ, ਤੇ ਉਹਦਾ ਕੀ ਹੈ, ਕਿਉਂਕਿ ਉਹਨਾਂ ਦੇ ਲਈ ਜ਼ੁਲਮ ਕਰਨ ਵਾਲਿਆਂ ਦੇ ਲਈ ਉਸ ਕਿਸਮ ਦਾ ਹੀ ਹੁੰਦਾ ਕਿ ਉਹਨਾਂ ਨੇ ਐਕਸਪਲੋਇਟ ਕਰਨਾ ਹੈ ਆਪਣੀ ਰਿਆਇਆ ਨੂੰ। ਸੋ ਇਸ ਵਰਤਾਰੇ ਦੇ ਖਿਲਾਫ ਉਦੋਂ ਵੀ ਜੇ ਮੈਂ ਇਹ ਕਹਿਣਾ ਹੋਏ ਕਿ ਬੇਸਿਕ ਕਿੱਤਾ ਤਾਂ ਖੇਤੀਬਾੜੀ ਸੀ। ਸਿੱਖ ਰੈਵੋਲੂਸ਼ਨ ਜਾਂ ਸਿੱਖ ਜਿਹੜੀ ਤਬਦੀਲੀ ਸੀ ਉਸ ਧਰਤੀ ਦੇ ਉੱਤੇ ਆਈ, ਜਿਸ ਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਕੀ ਪੀਤੇ। ਹੁਣ ਉਹ ਕੋਈ ਐਫਲੂਐਂਟ ਲੋਕ ਤਾਂ ਨਹੀਂ ਸੀ ਜਿਹੜੇ ਰੈਵੋਲੂਸ਼ਨ ਕਰ ਰਹੇ ਸੀ, ਕੋਈ ਕੋਠੀਆਂ ਵਾਲੇ ਤਾਂ ਨਹੀਂ ਕਰਦੇ ਹੁੰਦੇ, ਝੁੱਗੀਆਂ ਵਾਲੇ ਹੀ ਨਿਕਲਦੇ ਹੁੰਦੇ ਨੇ। ਸੋ ਜੇ ਅੱਜ ਦੇ ਕੰਟੈਕਸਟ ਵੀ ਅਸੀਂ ਦੇਖਣਾ ਹੋਏ, ਬੇਸ਼ੱਕ ਸਫਰ ਬਾਕੀ ਸੈਗਮੈਂਟ ਸੈਕਸ਼ਨਸ ਵੀ ਕਰ ਰਹੇ ਨੇ। ਕੱਲ ਅਸੀਂ ਅਮਰੀਕਾ ਦੇ ਫਰੀडम ਹਾਊਸ ਦੀ ਰਿਪੋਰਟ ਡਿਸਕਸ ਕੀਤੀ ਸੀ ਕਿ ਕਿਵੇਂ ਉਹਨਾਂ ਨੇ ਭਾਰਤ ਨੂੰ ਫ੍ਰੀ ਕੰਟਰੀਜ਼ ਚੋਂ ਕੱਢ ਕੇ ਨਾਟ ਫ੍ਰੀ ਜਾਂ ਪਾਰਸ਼ਲ ਫ੍ਰੀ ਦੇ ਵਿੱਚ ਲੈ ਆਂਦਾ। ਉਸ ਦੇ ਉੱਤੇ ਬੜੀਆਂ ਚੀਕਾਂ ਮਾਰੀਆਂ। ਬੀਜੇਪੀ ਦਾ ਰਾਜ ਸਭਾ ਮੈਂਬਰ, ਉਹਨਾਂ ਦੇ ਆਈਡੀਆਲੋਗ, ਇਹ ਇੰਟਰਨੈਸ਼ਨਲ ਏਜੰਡਾ, ਇੰਡੀਆ ਜਿਹੜਾ ਵਿਸ਼ਵ ਗੁਰੂ ਬਣ ਰਿਹਾ ਹੈ ਉਹਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਐਂਡ ਦਿਸ ਇਜ਼ ਵੈਸਟਰਨ ਇੰਪੀਰੀਅਲਿਜ਼ਮ। ਇਹ ਹਰ ਜ਼ਾਲਮ ਜਿਹੜਾ ਹੈ ਹਾਕਮ, ਜਦੋਂ ਲੋਕ ਆਪਣੀ ਆਵਾਜ਼ ਚੁੱਕਦੇ ਨੇ ਉਹਨੂੰ ਉਹ ਅਲਗਾਵਵਾਦ ਨਾਲ ਜੋੜ ਦਿਓ, ਰਾਜ ਧਰੋਹ ਬਣਾ ਦਿਓ। ਉਹ ਕਹਿ ਰਿਹਾ ਜੀ, ਉਹਨਾਂ ਨੇ ਕਿਹਾ ਜੀ ਸੈਡੀਸ਼ਨ ਦੇ ਥੱਲੇ ਦੱਸੋ ਜੀ ਇੰਨੇ ਕਰੋੜ, 1 ਬਿਲੀਅਨ 300 ਮਿਲੀਅਨ ਲੋਕਾਂ 'ਚ ਕਿੰਨਿਆਂ ਨੂੰ ਅਸੀਂ ਸੈਡੀਸ਼ਨ ਦੇ ਥੱਲੇ ਬੁੱਕ ਕੀਤਾ। ਇਹ ਸਭ ਵੈਸਟਰਨ ਪ੍ਰੋਪੇਗੈਂਡਾ ਹੈ। ਇਹ ਭਾਰਤ ਦੀ ਚੜ੍ਹਤ ਰੋਕਣਾ ਚਾਹੁੰਦੇ ਨੇ। ਭਾਰਤ ਜਿਹੜਾ ਵਿਸ਼ਵ ਗੁਰੂ ਬਣ ਰਿਹਾ ਉਹਦੇ ਰਸਤੇ 'ਚ ਜਿਹੜਾ ਹੈ ਉਹ ਰੁਕਾਵਟਾਂ ਖੜੀਆਂ ਕਰ ਰਹੇ। ਸੋ ਇੱਕ ਪਾਸੇ ਉਹ ਪ੍ਰੋਪੇਗੈਂਡਾ ਚੱਲ ਰਿਹਾ, ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਵੀ ਜਦੋਂ ਇਹ ਬਿਗਨਿੰਗ ਤੋਂ RSS ਨੂੰ ਮੈਂ ਕਦੇ ਅੰਡਰ ਐਸਟੀਮੇਟ ਨਹੀਂ ਕੀਤਾ। ਹਾਲਾਂ ਬਹੁਤਿਆਂ ਨੂੰ ਲੱਗਦਾ ਹੋਏ ਹੁਣ ਵੀ ਜਿਸ ਕੰਟੈਕਸਟ ਹੁੰਦਾ ਹੈ 2-4 ਬਿਆਨ ਇੱਧਰ ਉੱਧਰ ਦੇਖ ਕੇ ਕਿ ਜੀ ਇਹ ਇੱਕ ਵੈਲ ਇੰਟਰੈਂਚਡ 100 ਸਾਲ ਦੀ ਇਹਨਾਂ ਦੀ ਬੈਕਗਰਾਊਂਡ, ਮਿਲੀਅਨਸ ਆਫ ਇਹਨਾਂ ਦੇ ਵਲੰਟੀਅਰ, ਅੰਨਾ ਪੈਸਾ ਜਿਹੜਾ ਹਕੂਮਤਾਂ ਤੋਂ ਵੀ ਲੁੱਟਿਆ ਹੈ, ਔਰ ਹਰ ਹੀਲੇ ਬਹਾਨੇ ਇਹਨਾਂ ਨੇ ਕਰਪਸ਼ਨ ਦਾ ਇਹਨਾਂ ਨੇ ਜਿਹੜਾ ਉਹ ਸਿਖਰ ਛੋਹ ਲਿਆ। ਜਿੰਨੇ ਭੱਜੇ ਹੋਏ ਨੇ ਅੱਗੇ ਨਹੀਂ, ਹਕੂਮਤਾਂ 74 ਸਾਲ 'ਚ ਉੱਥੇ ਰਹੀਆਂ, ਕਿੰਨਿਆਂ ਕੁ ਹੋਏ, ਕਿੰਨੇ ਕੁ ਨੀਰਵ ਮੋਦੀ, ਲਲਿਤ ਮੋਦੀ ਜਾਂ ਵਿਜੇ ਮਲਾਇਆ ਔਰ ਇਹ ਪਤੰਜਲੀ ਵਰਗੇ ਧੋਖੇਬਾਜ਼ ਜਿਹੜੇ ਨੇ ਇਹ ਆਏ ਨੇ। ਲੁੱਟ ਕਸੁੱਟ ਥੋੜ੍ਹੀ ਬਹੁਤ ਰਹੀ ਹੈ, ਆਪਣੇ ਜਿਹੜੇ ਪਾਵਰ ਚਾਹੁੰਦੇ ਨੇ ਉਹ ਆਪਣੇ ਯਾਰ ਬਾਦਸ਼ਾਹਾਂ ਨੂੰ ਰਜਾਉਂਦੇ ਨੇ, ਲੇਕਿਨ ਇਹਨਾਂ ਨੇ ਜਿਵੇਂ 2-2 ਹੱਥਾਂ ਦੇ ਨਾਲ ਖਜ਼ਾਨਾ ਲੁੱਟਿਆ ਹੈ। ਜਿਵੇਂ ਅੱਜ ਭਾਰਤ ਦੀ ਹਰ ਚੀਜ਼ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਉਹਨੂੰ ਜਿਹਨੇ 10ਵੀਂ ਵੀ ਪਾਸ ਨਹੀਂ ਕੀਤੀ ਹੋਈ, ਮੋਦੀ ਇੱਕ ਅੱਧਾ ਜੁਮਲਾ ਉਹਨੂੰ ਕੋਲ ਲਿਖ ਕੇ ਦੇ ਦਿੰਦਾ। ਉਹ ਕਹਿ ਰਿਹਾ ਸੀ 2-4 ਦਿਨ ਪਹਿਲਾਂ ਕਿ ਜੀ ਗਵਰਨਮੈਂਟ ਹੈਜ਼ ਨੋ ਬਿਜ਼ਨਸ ਇਨ ਸਟੇਇੰਗ ਬਿਜ਼ਨਸ। ਹੁਣ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਜੀ ਜਿੰਨੇ ਵੀ ਪਬਲਿਕ ਅਦਾਰੇ ਨੇ ਗਵਰਨਮੈਂਟ ਦੇ ਉਹ ਸਾਰੇ ਵੇਚ ਦਿਓ, ਔਰ ਆਲਰੇਡੀ ਵੇਚੇ ਹੋਏ ਨੇ। ਟ੍ਰੇਨਸ, ਰੇਲਵੇ ਦਾ ਕੀ ਹਾਲ ਕਰ ਦਿੱਤਾ ਹੈ। ਜਹਾਜ਼ਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਜਿਹਨੇ ਸੂਈ ਨਹੀਂ ਸੀ ਬਣਾਈ ਹੋਈ ਐਰੋਪਲੇਨਸ, ਔਰ ਉਸ ਦੇ ਥੱਲੇ 30,000 ਕਰੋੜ ਦੀ ਰਾਫੇਲ ਡੀਲ ਉਹਨਾਂ ਦੇ ਅਡਾਨੀ ਦੇ ਹਵਾਲੇ ਕਰ ਦਿੱਤੀ। ਹੁਣ ਇਹ ਸਾਰੇ ਅੰਬਾਨੀ, ਅਡਾਨੀ, ਪਤੰਜਲੀ, ਜੇ ਤੁਸੀਂ ਇਹਨਾਂ ਸਾਰਿਆਂ ਨੂੰ ਦੇਖੋਗੇ ਤੇ ਅਲਟੀਮੇਟਲੀ ਇਹ ਇੱਕ ਪਾਸੇ ਹਿੰਦੂਤਵਾ ਦੇ ਕਾਫਰਸ ਨੂੰ ਭਰ ਰਹੇ ਨੇ ਉਹਨਾਂ ਦੇ ਕਿ ਭਾਈ ਤੁਸੀਂ ਬਿਲਕੁਲ ਹਿੰਦੂਤਵਾ ਦੀ ਆਈਡੀਓਲੋਜੀ ਲਾਗੂ ਕਰੋ। ਕਹਿੰਦੇ ਫਿਕਰ ਨਾ ਕਰੋ, ਇਹ ਜਨਤਾ ਜਨਾਰਦਨ, ਆਮ ਜਨਤਾ, ਇਹ ਬਥੇਰੀ, ਅਸੀਂ ਇੱਦਾਂ ਦੇ ਵੀ ਰੂਲਰ ਹੋਏ ਜਿਨ੍ਹਾਂ ਨੇ ਮੁਰਦਿਆਂ ਦੀ
ਜਿਹੜੀਆਂ ਨੇ ਕਬਰਾਂ ਚੋਂ ਜਿਹੜਾ ਉਹਦੇ ਚੋਂ ਚਾਂਦੀ ਦੇ ਰੁਪਈਏ ਕੱਢ ਲੈ ਕੇ ਬਈ ਦਫਨ ਕਰਨ ਲੱਗੇ ਨਾਲ ਕੋਈ ਦਫਨਾਏ ਹੋਣਗੇ, ਫਿਰ ਵੀ ਲੋਕ ਸਹਿਸ ਹੋ ਜਾਂਦੇ ਨੇ। ਇਹ ਗੱਲ ਗਲਤ ਵੀ ਨਹੀਂ ਹੈ ਕਿ ਲੋਕ ਬਹੁਤ ਵਾਰ ਜਿਹੜੇ ਨੇ ਅਦਰਵਾਈਜ਼ ਸਦੀਆਂ ਦੀ ਕਿਵੇਂ ਗੁਲਾਮੀ ਹੁੰਦੀ, ਕਿਉਂ 600 ਸਾਲ 1000 ਸਾਲ ਜਿਹੜੇ ਵੀ ਖਿੱਤੇ ਦੇ ਲੋਕ ਗੁਲਾਮ ਰਹੇ, ਕਿਉਂ ਰਹੇ? ਕਿਉਂਕਿ ਉਹਨਾਂ ਨੇ ਮੰਨ ਲਿਆ ਸੀ ਕਿ ਵੀ ਇਹ ਸਾਡੀ ਤਕਦੀਰ। ਔਰ ਭਾਰਤ ਦੇ ਵਿੱਚ ਤਾਂ ਆਲਰੇਡੀ ਬ੍ਰਾਹਮਣਵਾਦ ਨੇ ਜਿਹੜੀ ਇਹ ਪ੍ਰਲਬਧ ਦੀ ਇਹਨਾਂ ਦੀ ਫਿਲਾਸਫੀ ਹੈ ਕਿ ਜੋ ਤੁਹਾਡੀ ਕਿਸਮਤ 'ਚ ਲਿਖਿਆ ਉਹੀ ਹੋਣਾ, ਜੋ ਹੈ ਉਹੀ ਹੈ। ਔਰ ਇਹਨਾਂ ਦੇ ਜਿਹੜੇ ਉਹ ਮੰਤਰ ਰਹੇ ਨੇ ਦਿਲੀਸ਼ਵਰੋ ਈਸ਼ਵਰੋ, ਜੋ ਦਿੱਲੀ 'ਚ ਬੈਠਾ ਕੋ ਕਰ ਰਿਹਾ ਉਹੀ ਰੱਬ ਦਾ ਹੁਕਮ ਹੈ। ਲੇਕਿਨ ਇਹ RSS ਜਿਹਦੇ ਕੋਲੇ ਸਾਰਾ ਇਨਫਰਾਸਟ੍ਰਕਚਰ ਹੈ, ਇਹਨਾਂ ਦਾ ਪਿਛਲੇ 2014 ਤੋਂ ਬਾਅਦ ਜਿਹੜਾ ਇਹਨਾਂ ਦਾ ਰੱਥ ਹਿੰਦੂਤਵਾ ਦਾ ਬੇਰੋਕ ਟੋਕ ਦਗੜ ਕਰਦਾ 4 ਚੁਫੇਰੇ ਘੁੰਮ ਰਿਹਾ ਸੀ, ਉਸ ਰੱਥ ਦੇ ਘੋੜੇ ਨੂੰ ਰੋਕ ਲਿਆ ਪੰਜਾਬ ਦੀ ਧਰਤੀ ਨੇ, ਸਿੱਖ ਕੌਮ ਨੇ। ਔਰ ਇਹਨਾਂ ਨੇ ਪਹਿਲਾਂ ਤਾਂ ਬੀਟ ਅਰਾਊਂਡ ਦਾ ਬੁਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਹਿੰਦੇ ਨੇ ਕਿ ਵੀ ਪਸਮਾਣ ਦੀ ਕੋਸ਼ਿਸ਼ ਕੀਤੀ, ਔਰ ਥ੍ਰੈਟਨ ਵੀ ਕਰਨ ਤੱਕ ਗਏ। ਪਰ ਹੁਣ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਆਲ ਆਊਟ ਇਹਨਾਂ ਨੇ ਸਿੱਖ ਕੌਮ ਨੂੰ, ਸਿੱਖਾਂ ਦੇ ਗੁਰਦੁਆਰਿਆਂ ਨੂੰ ਔਰ ਖਾਲਿਸਤਾਨ ਦੇ ਨਾਂ ਨਾਲ ਜੋੜ ਕੇ ਪਹਿਲਾਂ ਤਾਂ ਉਹਨੂੰ ਸਾਰਿਆਂ ਨੂੰ ਇਹਨਾਂ ਨੇ ਖਾਲਿਸਤਾਨ ਬਣਾਉਣਾ ਚਾਹਿਆ, ਪਰ ਜਦੋਂ ਬਣੀ ਨਹੀਂ ਤਾਂ ਹੁਣ ਈਵਨ ਨਿਸ਼ਾਨ ਸਾਹਿਬ, ਕਿਉਂਕਿ ਇਹੀ ਸਾਡੀ ਧਾਰਮਿਕ ਆਜ਼ਾਦੀ ਵੀ ਹੈ, ਸਿਆਸੀ ਤਾਂ ਹੈ ਹੀ ਹੈ, ਦੁਨੀਆ ਭਰ 'ਚ ਲਹਿਰਾਉਂਦੇ ਨਿਸ਼ਾਨ ਸਾਹਿਬ ਸਾਡੀ ਸਟਰੈਂਥ ਨੇ। ਔਰ ਜਿਵੇਂ ਇਹਨਾਂ ਨਿਸ਼ਾਨ ਸਾਹਿਬਾਂ ਦੀ ਅਗਵਾਈ ਥੱਲੇ ਦੁਨੀਆ ਭਰ ਦਾ ਡਾਇਸਪੋਰਾ ਸਿੱਖ ਇਕੱਠਾ ਹੋਇਆ, ਉਹਨੇ ਚੈਲੰਜ ਕੀਤਾ ਇਹ ਸਾਰੇ ਨੂੰ। ਔਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹ ਰੁਝਾਨ ਜਿਵੇਂ ਇਹਨਾਂ ਨੇ ਜਿਹੜੀ ਵੀ ਜੋ ਇਹਨਾਂ ਦਾ ਡਾਕੂਮੈਂਟ ਇਹਨਾਂ ਨੇ ਬਣਾਇਆ ਹੋਏਗਾ ਬਲੂ ਪ੍ਰਿੰਟ ਇਸ ਉੱਤੇ, ਉਹ 26 ਜਨਵਰੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਦਾ ਹੈ, ਜਿਸ ਦੇ ਵਿੱਚ ਜੇ ਵਾਇਲੈਂਸ ਕੀਤੀ ਹੈ ਤੇ ਪੁਲਿਸ ਨੇ ਕੀਤੀ ਹੈ। ਨਵਰੀਤ ਸਿੰਘ ਜਿਹਨੂੰ ਐਟਲੀਸਟ ਹੁਣੇ ਜਿਹੜੇ ਭਗੌੜੇ ਕਿਸਮ ਦੇ ਕਿਸਾਨ ਲੀਡਰ ਸੀ ਉਹਨਾਂ ਨੇ ਵੀ ਸ਼ਹੀਦ ਮੰਨ ਲਿਆ। ਹੁਣ ਵੀ ਇੱਕ ਦਿਨ ਪਹਿਲਾਂ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਹੋਰ ਹੋਇਆ, ਜਿਹਦੇ 'ਚ ਯੰਗ ਸਟੂਡੈਂਟਸ ਦੂਸਰੇ ਲੀਡਰ ਵੀ ਬੋਲ ਰਹੇ ਨੇ, ਔਰ ਉਹ ਪੁਲਿਸ ਦੀ ਗੋਲੀ ਨਾਲ ਮਰਿਆ। ਪਰ ਇਹਨਾਂ ਨੇ ਉਹ ਸਾਰਾ ਇਸ ਕਿਸਮ ਦਾ ਬਣਾ ਦਿੱਤਾ ਜੀ, ਟਰੈਕਟਰ ਓਵਰ ਸਪੀਡਿੰਗ ਔਰ ਉਹ ਸਟੰਟ ਕਰ ਰਹੇ ਸੀ ਔਰ ਉਹ ਜਿਹੜਾ ਉਲਟ ਗਿਆ ਟਰੈਕਟਰ। ਔਰ ਇਸ ਸਾਰੇ ਦੇ ਔਰ ਇਹਦੇ ਬਾਵਜੂਦ ਕਿ ਕੋਈ ਕਿਸੇ ਨੇ ਮੇਜਰਲੀ ਕੋਈ ਡੈਥ ਨਹੀਂ ਹੋਈ, ਕਿਸੇ ਨੇ ਕਿਸੇ ਨੂੰ ਮਾਰਿਆ ਨਹੀਂ। ਜੇ ਮਾਰਿਆ ਤਾਂ ਪੁਲਿਸ ਨੇ ਨਵਰੀਤ ਸਿੰਘ ਨੂੰ ਮਾਰਿਆ ਜਾਂ ਇਹਨਾਂ ਨੇ ਗੋਲੀ ਚਲਾ ਕੇ ਈਵਨ ਉੱਥੇ ਜਿਹੜੇ ਨੇ ਨਿਹੰਗ ਸਿੰਘਾਂ ਦੇ ਘੋੜੇ ਵੀ ਜਿਹੜੇ ਨੇ ਉਹ ਮਾਰੇ ਔਰ ਦੂਸਰੇ ਵੀ ਜ਼ਖਮੀ ਹੋਏ। ਲੇਕਿਨ ਇਹਨਾਂ ਨੇ ਉਹਨੂੰ ਇੰਨਾ ਵੱਡਾ ਰਾਇਟ ਬਣਾ ਦਿੱਤਾ ਜਿਵੇਂ ਕਿ ਉਹ ਜਿਹੜੇ ਕਰਨ ਵਾਲੇ ਨੇ ਵਿਖਾਵਾ, ਉਹਨਾਂ ਨੇ ਐਂ ਦਿੱਲੀ ਦੀ ਜਿਹੜੀ ਹੈ ਉਹ ਇੱਟ ਨਾਲ ਇੱਟ ਖੜਕਾ ਦਿੱਤੀ ਹੋਏ। ਔਰ ਇਸ ਸਾਰੇ ਨੂੰ ਪਹਿਲਾਂ ਤਾਂ ਨਿਸ਼ਾਨ ਸਾਹਿਬ ਨੂੰ ਖਾਲਿਸਤਾਨ ਦੇ ਝੰਡੇ ਦੇ ਨਾਲ ਜਿਹੜਾ ਉਹ ਕੰਪੇਅਰ ਕਰਕੇ, ਜਿਵੇਂ ਫਿਰ ਇਹਨਾਂ ਨੇ ਨੌਜਵਾਨੀ ਨੂੰ ਟਾਰਗੇਟ ਕਰਵਾਇਆ, ਜਿਹੜੀ ਬੁੱਝੜ ਲੀਡਰਸ਼ਿਪ ਹੈ ਫਾਰਮਰਸ ਦੀ ਉਹ ਵੀ ਸਰਕਾਰ ਦੇ ਉਸ ਪ੍ਰੋਪੇਗੈਂਡੇ 'ਚ ਫਸੀ, ਉਹਨਾਂ ਨੇ ਅੱਗੇ ਹੋ ਕੇ ਉਹਨਾਂ ਨੂੰ ਡਿਸਓਨ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ 2 ਦਿਨ ਬਾਅਦ, ਔਰ ਕਿਉਂਕਿ ਜਿਹੜੀ ਖਬਰ ਦਾ ਅਸੀਂ ਹੁਣ ਜ਼ਿਕਰ ਕੀਤਾ ਤੁਸੀਂ ਜਿਸ ਦੇ ਨਾਲ ਸ਼ੁਰੂਆਤ ਕੀਤੀ ਹੈ, ਔਰ ਜੋ ਆਸਟ੍ਰੇਲੀਆ 'ਚ ਵਾਪਰ ਰਿਹਾ ਹੈ, ਜੋ ਕੈਨੇਡਾ 'ਚ ਵਾਪਰ ਰਿਹਾ ਹੈ, ਜੋ ਹੁਣ ਦਿੱਲੀ 'ਚ ਘਟਨਾ ਹੋਈ ਹੈ, ਇਹ ਉਹ ਸਮਝਣ ਦੇ ਲਈ ਦੇਖਣਾ ਪਏਗਾ ਕਿ ਹੁਣ ਤਾਂ ਅਸੀਂ ਮਾਰਚ ਦੇ ਮਹੀਨੇ 'ਚ ਅੱਜ ਗੱਲ ਕਰ ਰਹੇ ਹਾਂ ਕਿ 26 ਜਨਵਰੀ ਤੋਂ ਇੱਕਦਮ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਹੁੰਦਾ ਤੇ ਵੱਡੀ ਗਿਣਤੀ ਦੇ ਵਿੱਚ ਹਿੰਦੂਤਵੀ ਵਰਕਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਤਿਰੰਗੇ ਲੈ ਕੇ ਰੈਲੀ ਕਰਦੇ ਨੇ। ਔਰ ਚੁਣਿਆ ਵੀ ਸੀਸਗੰਜ ਨੂੰ ਜਾਂਦਾ ਹੈ, ਤਿਰੰਗਾ ਹੋਣਾ ਵੀ ਕੋਈ ਨਹੀਂ। ਲੇਕਿਨ ਜਿਸ ਕਿਸਮ ਦੇ ਨਾਅਰੇ ਜਿਹੜੇ ਨੇ ਉਹ ਲਾਏ ਗਏ ਸਿੱਖਾਂ ਦੇ ਖਿਲਾਫ, ਸਿੱਖ ਗੁਰੂਆਂ ਦੇ ਖਿਲਾਫ ਸੀਸਗੰਜ ਦੇ ਸਾਹਮਣੇ, ਉਹੀ ਅਕਿਰਤਕਾਂਡ ਲੋਕ ਅਗੇਨ ਨਾ ਸ਼ੁਕਰੀਏ ਕਿ ਜਿੱਥੇ 2 ਦਿਨ ਪਹਿਲਾਂ ਅਮਿਤ ਸ਼ਾਹ ਮੀਟਿੰਗ ਚੇਅਰ ਕਰ ਰਿਹਾ ਹੈ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਨ ਸਰਕਾਰੀ ਤੌਰ ਤੇ ਅਸੀਂ ਮਨਾਉਣਾ ਹੈ, ਜਿਹੜਾ ਕਿਉਂਕਿ ਇਹ ਹਿੰਦੂ ਧਰਮ ਦੇ ਲਈ ਹੋਇਆ। ਔਰ ਉਸੇ ਹੀ ਸੀਸਗੰਜ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੀਆਂ ਮਜ਼ਹਬੀ ਆਜ਼ਾਦੀਆਂ ਦੇ ਲਈ ਸ਼ਹਾਦਤ ਦਿੱਤੀ, ਉਹਦੇ ਬਾਹਰ ਇਹ ਹਿੰਦੂ ਤਵੀਆਂ ਦਾ ਇੱਕ ਵੱਡਾ ਗਰੁੱਪ ਜਿਹੜਾ ਉਹ ਇਤਰਾਜ਼ਯੋਗ ਨਾਅਰੇ ਲਾਉਂਦੇ ਆ ਗੁਰੂ ਸਾਹਿਬਾਨ ਦੇ, ਸਿੱਖਾਂ ਦੇ ਖਿਲਾਫ ਅੱਗੋਂ ਉਹ ਕਰ ਰਿਹਾ। ਔਰ ਇੱਕਦਮ ਦਿੱਲੀ ਕਮੇਟੀ ਨੂੰ ਵੀ ਹੱਥਾਂ ਪੈਰਾਂ ਦੀ ਪਈ, ਔਰ ਹੁਣ ਵੀ ਉੱਥੇ ਜਿਹੜੀ ਹੈ ਰੈਪਿਡ ਪੁਲਿਸ ਫੋਰਸ ਤਾਇਨਾਤ ਕਰਨੀ ਪਈ ਕਿਉਂਕਿ ਉਹਨਾਂ ਨੂੰ ਲੱਗਾ ਕਿ ਇੰਟਰਨੈਸ਼ਨਲੀ ਇਸ ਦੇ ਉੱਤੇ ਬਦਨਾਮੀ ਹੋਏਗੀ। ਹੁਣ ਬਾਹਰ ਉਹਨਾਂ ਨੇ ਕੋਸ਼ਿਸ਼ ਕੀਤੀ ਪਹਿਲੀ ਸਟੇਜ ਤੇ ਕਿ ਬਾਹਰਲੇ ਸਿੱਖਾਂ ਨੂੰ ਤੁਸੀਂ ਖਾਲਿਸਤਾਨ ਨਾਲ ਜੋੜੋ,
ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਜੋੜ ਦਿਓ, ਕੁਝ ਹੋਰ ਬਣਾ ਦਿਓ, ਉਹ ਗੱਲ ਚੱਲੀ ਨਹੀਂ। ਔਰ ਦੁਨੀਆ ਭਰ 'ਚ ਪਿਛਲੇ ਆਲਮੋਸਟ 4 ਮਹੀਨੇ ਤੋਂ ਲਗਾਤਾਰਤਾ ਨਾਲ ਪ੍ਰੋਟੈਸਟ ਦਾ ਔਰ ਦੂਸਰਾ ਸਿਲਸਿਲਾ ਜਾਰੀ ਹੈ। ਔਰ ਫਿਰ ਇਹਨਾਂ ਨੇ ਜੋ ਹਰਕਤ ਆਸਟ੍ਰੇਲੀਆ ਦੇ ਵਿੱਚ ਕੀਤੀ ਕਿ ਕਿਵੇਂ ਉਸੇ ਤਰ੍ਹਾਂ ਜੋ ਪੈਟਰਨ ਉਹਨਾਂ ਨੇ ਦਿੱਲੀ ਸੀਸਗੰਜ ਕੀਤਾ ਸੀ, ਸਿਡਨੀ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਤਿਰੰਗੇ ਲਾ ਕੇ ਉਹਨਾਂ ਦਾ ਇੱਕ ਗਰੁੱਪ ਜਿਹੜਾ ਉੱਥੇ ਹਮਲਾ ਕਰਨ ਦੇ ਲਈ ਉਹ ਤੁਰਦਾ ਔਰ ਸਿੱਖ ਨੌਜਵਾਨਾਂ ਨੂੰ ਪਤਾ ਲੱਗ ਜਾਂਦਾ, ਉਹ ਵੀ ਵੱਡੀ ਗਿਣਤੀ 'ਚ ਪਹੁੰਚ ਜਾਂਦੇ ਨੇ ਗੁਰਦੁਆਰੇ, ਪਰ ਪੁਲਿਸ ਜਿਹੜੀ ਹੈ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲੈਂਦੀ ਹੈ। ਹੁਣ ਇੱਕ ਘਟਨਾ ਜਿਹੜੀ ਦਿੱਲੀ ਨਾਲ ਸੰਬੰਧਿਤ 28 ਜਨਵਰੀ ਦੀ ਕਿਸੇ ਨੇ ਰਿਪੋਰਟ ਨਹੀਂ ਕੀਤੀ ਕਿ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਇੱਕ ਮੈਮੋਰੀਅਲ ਬਣਿਆ ਹੋਇਆ ਹੈ, ਜਿਹੜਾ ਹਕੂਮਤੀ ਪੀਰੀਅਡ ਦੇ ਵੇਲੇ ਹੀ ਪਿਛਲੇ ਵੇਲੇ ਬਣਾਇਆ ਗਿਆ, ਉਸ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ। ਔਰ ਉਹੀ ਹਿੰਦੂ ਤਵੀਆਂ ਦਾ ਗਰੁੱਪ ਜਿਹੜਾ ਸੀਸਗੰਜ ਸਾਹਿਬ ਦੇ ਬਾਹਰ ਉਹਨਾਂ ਨੇ ਜਿਹੜਾ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ, ਉਸੇ ਕਿਸਮ ਦੇ ਇੱਕ ਗਰੁੱਪ ਨੇ ਉਸ ਮੈਮੋਰੀਅਲ ਤੋਂ ਜਾ ਕੇ ਨਿਸ਼ਾਨ ਸਾਹਿਬ ਲਾ ਕੇ ਉਸ ਥਾਂ ਦੇ ਉੱਤੇ ਤਿਰੰਗਾ ਲਹਿਰਾਇਆ। ਹੁਣ ਇਹੀ ਹਰਕਤ ਇਹਨਾਂ ਨੇ ਸਿਡਨੀ 'ਚ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚ ਤਾਂ ਕਾਮਯਾਬ ਨਹੀਂ ਹੋਏ। ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਸਿਡਨੀ 'ਚ 4 ਘਟਨਾਵਾਂ ਇਸ ਕਿਸਮ ਦੀਆਂ, ਕਿਉਂਕਿ ਕੱਲ੍ਹ ਵੀ ਅਸੀਂ ਇਹ ਕਿਹਾ ਸੀ ਕਿ ਵੀ ਇੱਕ ਜਿਹੜਾ ਲਫ਼ਜ਼ ਏਜੰਟ ਪ੍ਰੋਵੋਕੇਟਿਵ ਹੁੰਦਾ ਹੈ ਕਿ ਜਿਹੜੇ ਭੜਕਾਟ ਪੈਦਾ ਕਰਦੇ ਨੇ, ਹੁਣ ਇਹਨਾਂ ਨੇ ਦੇਖਿਆ ਕਿ ਵੀ ਵਿੱਚ ਵੜ ਕੇ ਉੱਥੇ ਵੀ ਕੋਸ਼ਿਸ਼ ਕੀਤੀ, ਉਹਨਾਂ ਦੀ ਗੱਲ ਕੋਈ ਬਹੁਤੀ ਬਣੀ ਨਹੀਂ। ਉਹਨਾਂ ਨੇ ਠੀਕ ਹੈ ਕਿ ਥੋੜੀ ਬਹੁਤ ਡਿਸਕੰਟੈਂਟਮੈਂਟ ਹੋਈ ਹੈ ਯੂਥ ਔਰ 올ਡਰ ਲੀਡਰਸ਼ਿਪ ਫਾਰਮਰਸ ਦੀ, ਪਰ ਕੁੱਲ ਮਿਲਾ ਕੇ ਕਿਸੇ ਨੇ ਕੋਈ ਪੈਰਲਲ ਮੂਵਮੈਂਟ ਖੜੀ ਨਹੀਂ ਕੀਤੀ ਜਾਂ ਡਿਸऑਨ ਨਹੀਂ ਕੀਤਾ ਮੂਵਮੈਂਟ ਨੂੰ। ਪ੍ਰੈਸ਼ਰ ਬਿਲਟ ਹੋਇਆ, ਹੁਣ ਉਹ ਗਲਤੀ ਵੀ ਰਿਅਲਾਈਜ਼ ਕਰ ਰਹੇ ਨੇ, ਨੌਜਵਾਨ ਵੀ ਵਾਪਸ ਜੁੜਨਾ ਚਾਹੁੰਦੇ ਨੇ ਔਰ ਜੁੜਨਾ ਵੀ ਚਾਹੀਦਾ। ਅਸੀਂ ਇਸ ਗੱਲ ਦੇ ਹਾਮੀ ਹੈ ਕਿ ਭਾਈ ਇੰਨਾ ਕੁ ਜਿਹੜਾ ਉਹਨਾਂ ਨੂੰ ਲੈਸਨ ਮਿਲਣਾ ਜ਼ਰੂਰੀ ਸੀ, ਪਰ ਉਹਨਾਂ ਨੇ ਦੇਖਿਆ ਵੀ ਬਾਹਰ ਵੀ ਉਹ ਰੋਕ ਤਾਂ ਸਕੇ ਨਹੀਂ। ਗੁਰਦੁਆਰੇ ਜਿਹੜੇ ਉਹਨਾਂ ਦੇ ਪ੍ਰਭਾਵ ਵਾਲੇ ਵੀ ਨੇ ਕਈ ਥਾਵਾਂ ਤੇ, ਉਹ ਵੀ ਜਦੋਂ ਸੰਗਤ ਦਾ ਗੁੱਸਾ ਉਮਾ ਹੁੰਦਾ, ਕੋਈ ਰਾਹ 'ਚ ਨਹੀਂ ਖਲੋ ਸਕਦਾ ਹੁੰਦਾ। ਫਿਰ ਇਹਨਾਂ ਨੇ ਕਿਹਾ ਜੀ ਕਿ ਪ੍ਰੋ ਮੋਦੀ ਰੈਲੀ ਕਰੋ ਕਿ ਜੀ ਅਸੀਂ ਫਾਰਮ ਬਿੱਲਾਂ ਦੇ ਹੱਕ 'ਚ ਹੈ। ਔਰ ਇਹ ਜਿੰਨੇ ਇਹਨਾਂ ਦੇ ਕੌਂਸੂਲੇਟ ਨੇ ਥਾਂ ਥਾਈਂ, ਉਹ ਇਹਨੂੰ ਸਪੀਅਰ ਹੈਡ ਕਰ, ਨੰਬਰ ਤਾਂ ਨਹੀਂ ਹੈ ਉਹਨਾਂ ਦੇ ਕੋਲ, ਨੰਬਰ ਤਾਂ ਉਹਨਾਂ ਨੇ ਆਪਣੇ ਉੱਥੇ ਗੋਦੀ ਮੀਡੀਆ ਨੂੰ ਦਿਖਾਉਣ ਦੇ ਲਈ ਉਹ ਜਿੰਨੇ 5 7 10 ਗੱਡੀਆਂ ਹੁੰਦੀਆਂ ਨੇ ਉਹ ਦਿਖਾ ਦਿੰਦੇ ਨੇ, ਪਰ ਇੱਥੇ ਉਹ ਕੰਮ ਕਰ ਰਹੇ ਨੇ ਭੜਕਾਟ ਪੈਦਾ ਕਰਨ ਦਾ। ਇੱਥੋਂ ਦੀਆਂ ਜਿਹੜੀ ਇੰਟਰਨੈਸ਼ਨਲ ਫੋਕਸ ਮਿਲ ਰਿਹਾ ਉਹਨੂੰ ਡਾਈਵਰਟ ਕਰਨ ਦਾ, ਕਿ ਕੱਲ੍ਹ ਨੂੰ ਅਮਰੀਕਾ ਕੈਨੇਡਾ ਇੰਗਲੈਂਡ ਵੀ ਕਹਿਣਗੇ ਜੀ ਡੋਂਟ ਵਾਸ਼ ਯੋਰ ਡਰਟੀ ਲਿਨਨਸ ਇਨ ਆਵਰ ਕੋਰਟ ਯਾਰਡ, ਕਿ ਸਾਡੇ ਤੁਸੀਂ ਇਸ ਘਰ 'ਚ ਆ ਕੇ ਆਪਣੇ ਗੰਦੇ ਕੱਪੜੇ ਨਾ ਧੋਵੋ, ਕਿ ਵੀ ਤੁਹਾਡੀ ਲੜਾਈ ਕੀ ਹੈ। ਕਿਉਂਕਿ ਉਹ ਇਹਨੂੰ ਜਿਹੜਾ ਹੈ ਉਹ ਹਿੰਦੂ ਸਿੱਖ ਲੜਾਈ 'ਚ ਵੀ ਬਦਲਣਾ ਚਾਹੁੰਦੇ ਨੇ ਔਰ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਭਾਈ ਇੱਕ ਅਸੀਂ ਇੰਡੀਆ ਲੋਇਲਿਸਟ ਹੈ ਔਰ ਇਹ ਐਂਟਾਈ ਇੰਡੀਆ ਨੇ। ਸੋ ਇਹ ਵੀ ਇੱਕ ਡਾਈਵਰਜਨਰੀ ਟੈਕਟਿਕ ਹੈ। ਪਰ ਹੁਣ ਆਸਟ੍ਰੇਲੀਆ 'ਚ ਕਿਉਂ ਇੰਨੇ ਅਗਰੈਸਿਵ ਨੇ? ਮੈਂ ਸਮਝਦਾ ਸੀ ਕਿ ਵੀ ਆਸਟ੍ਰੇਲੀਆ 'ਚ ਆਪਣੇ ਕਿਉਂਕਿ ਅਗਰੈਸਿਵ ਤਾਂ ਹੀ ਹੋਣਗੇ ਕਿ ਉੱਥੇ ਆਪਣੇ ਬੱਚੇ ਬੱਚੀਆਂ ਵੀ ਵੱਡੀ ਗਿਣਤੀ ਜਿਹੜੀ ਆਸਟ੍ਰੇਲੀਆ ਔਰ ਕੈਨੇਡਾ ਜਿਹਦੇ 'ਚ ਆਲਮੋਸਟ 50,000 ਤੋਂ ਲੱਖ ਸਟੂਡੈਂਟ ਆਉਂਦੇ ਨੇ। ਸੋ ਉਹਨਾਂ ਨੂੰ ਇਹ ਪਤਾ ਹੈ ਵੀ ਯੰਗ ਨੇ, ਸਿੱਖ ਭੜਕ ਵੀ ਜਾਂਦੇ ਨੇ ਜਦੋਂ ਕੋਈ ਵੀ ਧਰਮ ਦੇ ਮੁੱਦੇ ਦੀ ਗੱਲ ਆਉਂਦੀ ਹੈ। ਔਰ ਇਹ ਇਹਨਾਂ ਦੀ ਆਪਣੀ ਖਬਰ ਹੈ ਵੀ 4 ਉਹਨਾਂ ਨੇ ਹਰਕਤਾਂ ਪਿਛਲੇ ਪੀਰੀਅਡ 'ਚ ਕੀਤੀਆਂ ਔਰ ਹੁਣ ਆਸਟ੍ਰੇਲੀਆ ਗਵਰਨਮੈਂਟ ਨੂੰ ਪਤਾ ਹੈ ਕਿ RSS ਔਰ BJP ਵਾਲੇ ਕਰ ਰਹੇ ਨੇ। ਔਰ ਲੇਟੈਸਟ ਘਟਨਾ ਜਿਹਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਉਹ ਬ੍ਰਿਕ ਬੈਟਸ ਔਰ ਦੂਸਰਿਆਂ ਦੇ ਨਾਲ ਉਹਨਾਂ ਨੇ ਇੱਕ ਕਾਰ ਦੇ ਉੱਤੇ ਹਮਲਾ ਕੀਤਾ, ਉਹਦੇ ਸ਼ੀਸ਼ੇ ਤੋੜੇ ਔਰ 4 ਸਿੱਖ ਨੌਜਵਾਨ ਜਿਹੜੇ CCTV ਕੈਮਰਿਆਂ ਤੋਂ ਵੀ ਆਇਆ, ਉਹਨਾਂ ਨੇ ਭੱਜ ਕੇ ਜਾਨ ਬਚਾਈ ਹੈ। ਪਰ ਇਹ ਹੈ ਕਿ ਆਸਟ੍ਰੇਲੀਆ ਥ੍ਰੈਟਨਸ ਡਿਪੋਰਟੇਸ਼ਨ ਆਫਟਰ ਅਟੈਕਸ ਔਨ ਸਿੱਖਸ, ਕਿ ਇਹ ਜਿਹੜੇ ਹਮਲੇ ਸਿੱਖਾਂ ਦੇ ਇਹਨਾਂ ਨੇ ਸ਼ੁਰੂ ਕੀਤੇ ਨੇ। ਇੰਸਟੈਂਸਿਸ ਆਫ ਇੰਟੀਮੀਡੇਸ਼ਨ ਕਮ ਅਹੈਡ ਆਫ ਮਾਰਚ 15 ਰਾਊਂਡ ਟੇਬਲ ਔਨ ਫਾਰਮ ਲਾਜ਼ ਐਟ ਆਸਟ੍ਰੇਲੀਆ ਪਾਰਲੀਮੈਂਟ। ਹੁਣ 15 ਮਾਰਚ ਨੂੰ ਈਵਨ ਜਿਹੜੀ ਹੈ ਉਹਨਾਂ ਦੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਹੈ ਫਾਰਮ ਐਕਟਸ ਦੇ ਉੱਤੇ ਰਾਊਂਡ ਟੇਬਲ ਡਿਸਕਸ਼ਨ ਹੋ ਰਹੀ ਹੈ ਔਰ ਇਹ ਆਸਟ੍ਰੇਲੀਅਨ ਗਵਰਨਮੈਂਟ ਦੇ ਹਵਾਲੇ ਨਾਲ ਹੈ। ਆਸਟ੍ਰੇਲੀਅਨ ਗਵਰਨਮੈਂਟ ਹੈਜ਼ ਥ੍ਰੈਟਨਡ ਡਿਪੋਰਟੇਸ਼ਨਸ ਫੋਲੋਇੰਗ 4 attacks on Sikh community ahead of a March 15 round table in Australian federal parliament to highlight concerns about New Delhi's heavy-handedness and suppression of dissent in dealing with legitimate demands of farmers। ਜਿੱਥੇ 8 ਮਾਰਚ ਨੂੰ ਬ੍ਰਿਟਿਸ਼ ਪਾਰਲੀਮੈਂਟ 'ਚ ਡਿਸਕਸ਼ਨ ਹੋ ਰਹੀ ਹੈ, 15 ਮਾਰਚ ਨੂੰ ਜਿਹੜੀ ਹੈ
ਉਹ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਡਿਸਕਸ਼ਨ ਹੋ ਰਹੀ ਹੈ ਔਰ ਇਹਦੇ 'ਚ ਉਹਨਾਂ ਨੇ ਫਿਰ ਪੂਰਾ ਉਹ 5 ਘਟਨਾਵਾਂ ਦਿੱਤੀਆਂ ਨੇ ਕਿ ਕਿਵੇਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇਹ ਜਿਹੜੇ RSS ਔਰ BJP ਹੈ ਇਹਨਾਂ ਨੇ ਇਸ ਕਿਸਮ ਦੀ ਹਰਕਤ ਕੀਤੀ ਹੈ ਔਰ ਇਹ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਕਿ ਭਾਈ ਇਹ ਅਸੀਂ ਅਲਾਉ ਨਹੀਂ ਕਰਾਂਗੇ ਔਰ ਇਹ ਅਸੀਂ ਉਹ ਜਿਹੜੇ CCTV ਕੈਮਰੇ ਵੀ ਉਹਨਾਂ ਨੂੰ ਖੰਗਾਲ ਰਹੇ ਨੇ ਔਰ ਉਸ ਦੇ ਮੁਤਾਬਕ ਉਹ ਡਿਪੋਰਟੇਸ਼ਨ ਵੀ ਕਰਨਗੇ। ਸੋ ਇਹ ਰਵੱਈਆ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖਿਆ। ਕੈਨੇਡਾ ਦੇ ਹਵਾਲੇ ਨਾਲ ਇੱਕ ਜਦੋਂ ਅਸੀਂ ਬਾਰ-ਬਾਰ ਇਹ ਦੇਖਦੇ ਹਾਂ ਕਿ ਭਾਈ ਇਹਨਾਂ ਨੇ ਕਿਵੇਂ ਇਹ ਬਰੈਂਪਟਨ ਵਾਲੀ ਘਟਨਾ ਦਾ ਅਸੀਂ ਜ਼ਿਕਰ ਕੀਤਾ ਔਰ ਹੁਣ ਇਹ ਵੀ ਸਾਹਮਣੇ ਆਇਆ ਕਿ ਕੈਨੇਡਾ ਦੇ ਜਿਹੜੇ ਕੌਂਸੂਲੇਟ ਨੇ ਉਹ ਟੋਰਾਂਟੋ ਬੇਸਡ ਹੋਏ, ਵੈਨਕੂਵਰ ਬੇਸਡ ਹੋਏ, ਇਹਨਾਂ ਸਾਰੀਆਂ ਐਕਟੀਵਿਟੀਜ਼ ਨੂੰ ਹੈਡ ਕਰ ਰਹੇ ਨੇ ਔਰ ਇਹ ਸਿੱਖ ਲੀਡਰਸ ਨੇ ਕੈਨੇਡਾ ਦੇ ਵਿੱਚ ਕਿਹਾ ਕਿ ਵੀ ਇਹ ਜਿਹੜਾ ਆਲਰੇਡੀ ਸਿੱਖਾਂ ਨੇ ਇੰਡੀਅਨ ਸਿਸਟਮ ਜੈਨੋਸਾਈਡ ਫੇਸ ਕੀਤਾ ਇਹ ਜੋ ਬਾਹਰ ਵੀ ਕਰ ਰਹੇ ਨੇ RSS ਦੇ ਥੱਲੇ ਇਹ ਬਹੁਤ ਖਤਰਨਾਕ ਪਾਰਟ ਹੈ ਔਰ ਹੁਣ ਜਿਹੜੇ ਬਾਹਰ ਐਂਟਾਈ ਫਾਰਮਰ ਔਰ ਪ੍ਰੋ ਮੋਦੀ ਇਹ ਸਾਰਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੇ ਦਾ RSS ਆਪਰੇਟਸ ਅਰਾਊਂਡ ਦਾ ਵਰਲਡ ਥਰੂ ਇਟਸ ਇੰਟਰਨੈਸ਼ਨਲ ਆਰਮ ਨੋਨ ਐਜ਼ ਹਿੰਦੂ ਸਵੈਮ ਸੇਵਕ ਸੰਘ ਇਹ HSS ਹੈ ਬਾਹਰ ਜਿਹੜੀ ਔਰ ਦੂਸਰੀ ਇਹਨਾਂ ਦੀ ਹੈ ਓਵਰਸੀਜ਼ ਫਰੈਂਡਸ ਆਫ BJP ਇਹ ਦੋ ਗਰੁੱਪ ਨੇ ਜਿਨ੍ਹਾਂ ਦੇ ਰਾਹੀਂ ਇਹ ਕਰ ਰਹੇ ਨੇ ਔਰ ਇਸ ਸਾਰੇ ਚੋਂ ਇਹ ਵੀ ਹੈ ਕਿ ਵੀ ਇਸ ਸਾਰੇ 'ਚ ਉਹਨਾਂ ਨੇ ਹੁਣ ਜਿਹੜੀਆਂ ਇਹ ਰੈਲੀਜ਼ ਰੂਲੀਜ਼ ਦੇ ਨਾਂ ਦੇ ਥੱਲੇ ਕਰ ਰਹੇ ਨੇ ਪ੍ਰੋ ਮੋਦੀ ਗਰੁੱਪ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਨੇ ਨੋਟਿਸ ਵੀ ਨਹੀਂ ਲਿਆ ਕਿਉਂਕਿ ਬੰਦੇ ਤਾਂ 15 ਤੋਂ ਜ਼ਿਆਦਾ ਨਹੀਂ ਹੁੰਦੇ ਪਰ ਇੰਡੀਅਨ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਇਹਨਾਂ ਨੂੰ ਦਿਖਾ ਕੇ ਬਾਰ-ਬਾਰ ਉੱਥੇ ਜਿਹੜਾ ਗੋਦੀ ਮੀਡੀਆ ਹੈ ਇਹ ਉਹ ਮਾਹੌਲ ਵੀ ਪੈਦਾ ਕਰ ਰਹੇ ਨੇ ਜਿੱਥੇ ਕਿ ਫਿਰ ਸਿੱਖਾਂ ਦੇ ਖਿਲਾਫ ਰੀਟੈਲੀਏਸ਼ਨ ਹੋਏ ਇੰਡੀਆ 'ਚ ਔਰ ਕੈਨੇਡਾ 'ਚ ਵੀ ਰਾਦਰ ਦੈਨ ਪ੍ਰੋਟੈਸਟਿੰਗ ਆਊਟਸਾਈਡ ਗਵਰਨਮੈਂਟ ਬਿਲਡਿੰਗਸ ਹੁਣ ਸਿੱਖਾਂ ਨੇ ਤਾਂ ਜੇ ਚੂਜ਼ ਕੀਤਾ ਉਹ ਇੰਡੀਅਨ ਕੌਂਸੂਲੇਟ ਜਾਂ ਦੂਜਾ ਆਫੀਸ਼ੀਅਲ ਹੈ ਪਰ ਉਹ ਕੀ ਕਰ ਰਹੇ ਨੇ rather than protesting outside government buildings which would be the normal thing to do pro-Modi rallies have mostly targeted communities neighborhoods and centers with heavy Sikh and Punjabi population instead ਕਿ ਉਹ ਉੱਥੇ ਕਰ ਰਹੇ ਨੇ ਜਿੱਥੇ ਸਿੱਖਾਂ ਦੀ ਆਬਾਦੀ ਹੈ ਸਿੱਖਾਂ ਦੇ ਗੁਰਦੁਆਰੇ ਨੇ ਔਰ ਇਸ ਸਾਰੇ ਦੇ ਨਾਲ ਜਿਹੜਾ ਜ਼ਾਹਰ ਹੈ ਕਿ ਮੈਸੇਜ ਜਿਹੜਾ ਉਹ ਬਿਲਕੁਲ ਪ੍ਰੋਵੋਕੇਸ਼ਨ ਹੈ ਔਰ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਕੀਤਾ ਇਹਦੇ ਤੇ ਅਦਿੱਤਿਆ ਮੈਨਨ ਨੇ ਇਹ ਟਵੀਟ ਵੀ ਕੀਤਾ ਸੀ ਉਹਨੇ ਕਿਹਾ ਸੀ ਕਿ ਅਪੋਜ਼ਿੰਗ ਫਾਰਮਰਸ ਪ੍ਰੋਟੈਸਟ ਇਜ਼ ਵਨ ਥਿੰਗ ਬਟ ਹੈਵਿੰਗ ਸੱਚ ਏ ਡਰਟੀ ਸ਼ੋ ਆਫ ਸਟਰੈਂਥ ਆਊਟਸਾਈਡ ਸੀਸਗੰਜ ਗੁਰਦੁਆਰਾ ਵੈਰੀ ਟ੍ਰੈਜਿਕ। ਸੋ ਤੁਸੀਂ ਦੇਖੋ ਕਿ ਵੀ ਉੱਥੋਂ ਇਹ ਔਰ ਅਸੀਂ 26 ਜਨਵਰੀ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਔਰ ਅੱਜ ਅਸੀਂ ਮਾਰਚ ਦੀ ਗੱਲ ਕਰ ਰਹੇ ਹਾਂ ਇਸ ਸਾਰੇ 'ਚ ਇਹੀ ਪਾਰਟ ਉਹਨਾਂ ਨੇ ਸਿਡਨੀ ਦੇ ਵਿੱਚ ਕੀਤਾ ਬਰੈਂਪਟਨ 'ਚ ਕੀਤਾ ਔਰ ਇਸ ਝੰਡੇ ਨੂੰ ਨਿਸ਼ਾਨ ਸਾਹਿਬ ਨੂੰ ਕਿਵੇਂ ਖਤਰਨਾਕ ਬਣਾ ਦਿੱਤਾ ਗਿਆ ਕਿ ਇਸ ਦਾ ਸਬੂਤ ਅਸੀਂ ਦੇਖ ਰਹੇ ਹਾਂ ਇਸ ਖਬਰ ਤੋਂ ਜਿਹੜੀ ਸਾਡੀ ਅੱਜ ਦੇ ਸਾਰੇ ਮੀਡੀਆ ਦੀ ਪ੍ਰਾਈਮ ਖਬਰ ਹੈ ਕਿ ਕਿਵੇਂ 25 ਸਿੱਖ ਬੀਬੀਆਂ 2 ਸਾਲ ਦੀ ਬੱਚੀ ਜਿਹਦਾ ਨਾਂ ਯਸ਼ਮੀ ਕੌਰ ਹੈ ਉਹ ਇੱਕ ਵੱਡੇ ਟੈਂਪੂ ਦੇ ਵਿੱਚ ਇਹ ਕਿਸਾਨ ਮੋਰਚੇ ਦੇ ਵਿੱਚ ਗਈਆਂ ਬੀਬੀਆਂ ਨੇ ਔਰ ਉਹਨਾਂ ਨੇ ਉੱਥੋਂ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਅਗੇਨ ਉਹੀ ਮੁਕਾਮ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੁੰਦਾ ਹੈ ਇੰਡੀਅਨ ਪਾਰਲੀਮੈਂਟ ਦੇ ਬਿਲਕੁਲ ਬਾਹਰ ਔਰ ਜਿਹੜੀ ਇੰਡੀਅਨ ਪਾਰਲੀਮੈਂਟ ਹੈ ਬਣੀ ਗੁਰਦੁਆਰਾ ਰਕਾਬਗੰਜ ਦੀ ਜ਼ਮੀਨ 'ਚ ਹੋਈ ਹੈ ਜਿਹੜੀ ਅੰਗਰੇਜ਼ਾਂ ਨੇ ਫੋਰਸੀਬਲੀ ਐਨੈਕਸ ਕੀਤੀ ਸੀ ਜ਼ਮੀਨ ਕਿ ਭਾਈ ਅਸੀਂ ਇੱਥੇ ਬਣਾਉਣਾ ਪਾਰਲੀਮੈਂਟ ਵਾਇਸਰਾਏ ਹਾਊਸ ਵੀ ਜਿਹੜਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਭਵਨ ਹੈ ਉਹ ਵੀ ਗੁਰਦੁਆਰੇ ਦੀ ਜ਼ਮੀਨ 'ਚ ਬਣਿਆ ਹੋਇਆ ਔਰ ਇਹ ਖਬਰ ਹੈ ਕਿ ਭਾਈ ਇਹਨੇ ਸ਼ੌਕਿੰਗ ਇਨਸੀਡੈਂਟ ਦਾ ਡੈਲੀ ਪੁਲਿਸ ਡਿਟੇਨਡ 25 ਸਿੱਖ women and 2-year-old toddler near Chanakyapuri area of Delhi for Nishan Sahib Sikh flag and Kisan Morcha flag hoisted on their vehicle on Wednesday. They were on the way to Gurdwara Rakabganj Sahib. ਹੁਣ ਜਦੋਂ ਉੱਥੇ ਉਹਨਾਂ ਨੂੰ ਰੋਕਿਆ ਔਰ ਉਹਨਾਂ ਨੂੰ ਕਿਹਾ ਜੀ ਇਹ ਝੰਡਾ ਲਾਓ ਉਹਨੂੰ ਕਿਹਾ ਜੀ ਨਾ ਇਹ ਤਾਂ ਗੁਰੂ ਦਾ ਝੰਡਾ ਹੈ ਔਰ ਇਹ ਤਾਂ ਲੱਥ ਨਹੀਂ ਸਕਦਾ ਔਰ ਉਹਨਾਂ ਦੀ ਇਹਦੇ ਤੇ ਜਿਹੜੀ ਆਰਗੂਮੈਂਟ ਹੋਈ ਪੁਲਿਸ ਨੇ ਉਹਨਾਂ ਨੂੰ ਜਿਹੜਾ ਉਹ ਹਿਰਾਸਤ 'ਚ ਲਿਆ ਔਰ ਤਿਲਕ ਮਾਰਗ ਪੁਲਿਸ ਸਟੇਸ਼ਨ ਉਹ ਲੈ ਗਏ। ਜਿਉਂ ਹੀ ਇਹ ਖਬਰ ਸਿੰਘਾਂ ਤੱਕ ਪਹੁੰਚੀ ਇੱਕਦਮ ਜਿਹੜੀਆਂ ਨੇ ਜਥੇਬੰਦੀਆਂ ਐਕਟਿਵ ਹੋਈਆਂ ਔਰ ਕਈ ਘੰਟੇ ਬਾਅਦ ਉਹਨਾਂ ਨੂੰ ਸ਼ਾਮ ਨੂੰ ਉੱਥੋਂ ਰਿਲੀਜ਼ ਕਰਵਾਇਆ ਗਿਆ ਔਰ ਇਸ ਦੇ ਉੱਤੇ ਜਿਹੜਾ ਹੁਣ ਉਹਨਾਂ ਦਾ ਲੀਗਲ ਸੈੱਲ ਹੈ ਕਿਸਾਨ ਮੋਰਚੇ ਦਾ ਉਹਨਾਂ ਦਾ ਜਿਹੜੇ ਵਕੀਲ ਹੈ ਵਾਸੂ ਕੁਕਰੇਜਾ ਉਹਨੇ ਵੀ ਕਿਹਾ ਦੇ ਵਰ ਸਟਾਪਡ ਬਿਕੋਜ਼ देयर ਵਹੀਕਲ ਹੈਡ ਨਿਸ਼ਾਨ ਸਾਹਿਬ ਐਂਡ ਕਿਸਾਨ ਮੋਰਚਾ ਫਲੈਗਸ
when they refused to remove them and argument ensued and women were held। ਇਹ ਉਹਨਾਂ ਦਾ ਵਕੀਲ ਕਹਿ ਰਿਹਾ ਜੀ as per law you cannot arrest or detain any woman after 7 p.m. or sunset। ਸੋ ਇਹਦੇ ਥੱਲੇ ਹੀ ਰਿਲੀਜ਼ ਉਹਨਾਂ ਨੇ ਲਿਆ ਹੋਏਗਾ ਸੂਰਜ ਡੁੱਬਣ ਤੋਂ ਪਹਿਲੇ ਪਹਿਲੇ। A 2-year-old was also held। We will write to Human Rights Commission and Joint Commissioner in this case, and we may also file a case against them under POCSO Act। The women headed to the Gurdwara। ਔਰ ਇਹਦੇ 'ਚ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ 'ਤੇ ਇਨਸਿਸਟ ਕੀਤਾ ਪੁਲਿਸ ਨੇ ਵੀ ਝੰਡੇ ਲਾਓ। ਉਹਨਾਂ ਨੇ ਇਸ ਦੇ ਉੱਤੇ ਇਨਕਾਰ ਕੀਤਾ ਔਰ ਇਹੀ ਗੱਲ ਦਿੱਲੀ ਕਮੇਟੀ ਨੇ ਵੀ ਕਹੀ ਹੈ ਕਿ ਦਿੱਲੀ ਪੁਲਿਸ ਸ਼ੇਮਸ ਹਿਊਮੈਨਿਟੀ ਬਾਈ ਡਿਟੇਨਿੰਗ ਏ 2-year-old toddler and 25 women। ਕਿ 2 ਸਾਲ ਦਾ ਟੋਡਲਰ ਜਿਹੜਾ ਹੈ ਔਰ 25 ਬੀਬੀਆਂ ਨੂੰ ਦੇਅਰ ਕ੍ਰਾਈਮ ਦੇ ਰਿਫਿਊਜ਼ ਟੂ ਰਿਮੂਵ ਨਿਸ਼ਾਨ ਸਾਹਿਬ। Such barbaric behavior won't be tolerated। We demand immediate legal action against errant police officials who cross lines of human rights and legal integrity। ਹੁਣ ਗੱਲ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਉੱਥੇ ਕੀ ਕੀਤਾ। ਇਸ ਤੋਂ ਅੰਦਾਜ਼ਾ ਲਾਓ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ RSS ਨੇ ਸਿੱਧੇ ਹੁਣ ਇਹ ਲੜਾਈ ਸਿੱਖ ਕੌਮ, ਸਿੱਖ ਗੁਰਦੁਆਰੇ ਵੀ ਉਹਨਾਂ ਦੇ ਨਿਸ਼ਾਨੇ ਟਾਰਗੇਟ ਤੇ ਨੇ, ਸਿੱਖ ਨਿਸ਼ਾਨ ਸਾਹਿਬ ਵੀ, ਔਰ ਇਸ ਨੂੰ ਗਲੋਬਲ ਬਣਾ ਦਿੱਤਾ ਹੈ ਕਿਉਂਕਿ ਇਹ ਘਟਨਾਵਾਂ ਜੋ ਸਿਡਨੀ 'ਚ ਹੈ, ਜੋ ਬਰੈਂਪਟਨ 'ਚ ਹੈ ਔਰ ਜੋ ਸੀਸਗੰਜ ਹੋਇਆ ਜਾਂ ਜੋ ਹੁਣ ਰਕਾਬਗੰਜ ਦੇ ਦਰਸ਼ਨਾਂ ਨੂੰ ਜਾਂਦੀਆਂ ਬੀਬੀਆਂ ਦੇ ਨਾਲ ਹੋਇਆ, ਜੋ ਕਿਸਾਨ ਮੋਰਚੇ ਦੀਆਂ ਸਟੇਜਾਂ ਤੋਂ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਗੁੰਡਿਆਂ ਨੇ ਅਟੈਕ ਕਰਕੇ ਇਹ ਕੀਤਾ, ਜਾਂ ਈਵਨ ਗੁਰੂ ਤੇਗ ਬਹਾਦਰ ਸਾਹਿਬ ਮੈਮੋਰੀਅਲ ਤੋਂ ਕੇਸਰੀ ਨਿਸ਼ਾਨ ਸਾਹਿਬ ਲਾਇਆ ਗਿਆ। ਸੋ ਇਸ ਤੋਂ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਇਹ ਜੋ ਮਰਜ਼ੀ ਕਹੀ ਜਾਣ ਕੇ ਜੀ ਅਸੀਂ ਇਹ ਕਰ ਦਿੱਤਾ ਉਹ ਕਰ ਦਿੱਤਾ, ਪਰ ਉਹ ਸਿੱਧੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਸਿੱਧੀ ਲੜਾਈ ਜਿਹਦੇ 'ਚ ਸਿੱਖ ਜੈਨੋਸਾਈਡ ਉਸ ਧਰਤੀ ਦੇ ਉੱਤੇ ਉਸ ਦੀਆਂ ਸੰਭਾਵਨਾਵਾਂ ਪੋਸੀਬਿਲਿਟੀਜ਼ ਹੋਰ ਵੀ ਵੱਧਦੀਆਂ ਜਾ ਰਹੀਆਂ ਨੇ। ਉਹਨਾਂ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਉਹ ਇਹ ਲੜਾਈ ਕੋਈ ਕਿਸਾਨ ਕਾਨੂੰਨਾਂ ਨੂੰ ਰੱਖਣ ਜਾਂ ਤੋੜਨ ਲਈ ਨਹੀਂ ਲੜ ਰਹੇ। ਉਹ ਸਿੱਖ ਕੌਮ ਜਿਸ ਨੇ ਕਿ ਹਿੰਦੂ ਤਵੀਆਂ ਦਾ ਇਹ ਰੱਥ ਰੋਕਿਆ ਔਰ ਉਹਨਾਂ ਨੂੰ ਚੈਲੰਜ ਦਿੱਤਾ ਹੈ ਕਿ ਭਾਈ ਇਹ ਧਰਤੀ ਸਾਡੀ ਹੈ, ਇੱਥੇ ਤੁਹਾਡਾ ਹਿੰਦੂਤਵਾ ਹਿੰਦੁਸਤਾਨ ਨਹੀਂ ਹੋਏਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੇ ਦਾਅਵੇਦਾਰ ਇਸ ਗੱਲ ਨੂੰ ਵੀ ਯਕੀਨੀ ਬਣਾਉਣਗੇ ਕਿ ਭਾਰਤ ਦੀਆਂ ਬਾਕੀ ਅਕਲੀਅਤਾਂ, ਬਾਕੀ ਘੱਟ ਗਿਣਤੀਆਂ, ਬਾਕੀ ਜ਼ੁਲਮ ਸਹਿ ਰਹੇ ਲੋਕ ਵੀ ਜਿਹੜਾ ਉਹ ਤੁਹਾਡੇ ਜ਼ਾਲਮ ਪੰਜੇ 'ਚੋਂ ਆਜ਼ਾਦ ਹੋਣ। ਸੋ ਦੁਸ਼ਮਣ ਨੂੰ ਵੀ ਇਹ ਗੱਲ ਬੜੀ ਸਪਸ਼ਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਦੁਨੀਆ ਭਰ ਵਿੱਚ ਗੁਰੂ ਨਾਨਕ ਸਾਹਿਬ ਦੀ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਪ੍ਰਚਾਰ ਤੇ ਪ੍ਰਸਾਰਿਆ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ TV 84 ਨੂੰ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋਪੇ ਰਾਹੀਂ ਮੰਥਲੀ ਜਾਂ ਫਿਰ ਵਨ ਟਾਈਮ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ। TV 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।